क्या बात है, वेलकम है, सत श्री अकाल, नमस्कार। मंडे ਦਾ ਮੈਂ ਕਿਹਾ ਜੀ ਇਹ ਖੂਬਸੂਰਤ ਦਿਨ ਜਿਹਨਾਂ ਨੂੰ ਲੱਗਦਾ ਹੈਗਾ ਕਿ ਮੰਡੇ ਬੜਾ ਬੋਰਿੰਗ ਹੈ, ਉਹ ਕਿਉਂ? ਕਿਉਂਕਿ ਤੁਹਾਨੂੰ ਨਾ ਆਲਸ ਪੈ ਗਿਆ, ਹੋਰ ਨਹੀਂ ਕੋਈ ਗੱਲ। क्या बात है ओ ताया, क्या बात है। ਮੋਢੇ ਉੱਤੇ ਮੇਰੇ ਕਿੰਨੇ ਮਾਰੀ ਲਾਜ ਹੈ। कहने मारी ਇੱਕ ਹੀ ਮਾਰ ਸਕਦੀ ਹੈਗੀ ਇਹ ਭੂਤਰੀ एक तो ਸੰਡ। साडी ताई हैगी ओहो है। ਹਾਂ ਭੂਤਰੀ ਸੰਡ ਦੀ ऐदा बोली दा ਤੇ ताया। ਹੋਰ ਕੀ ਹੈ ਭੂਤਰੀ, ਉਹ ਤਾਂ ਲਾਲ ਕਪੜਾ ਵੀ ਨੀ ਦਿਖਾਣਾ ਪੈਂਦਾ, ਉਹ ਬਾ ਮੇਰੀ ਸ਼ਕਲ ਦਿਖਾਓ ਤੇ ਆਪੇ ਲੱਤਾਂ ਬਾਹਾਂ ਸਿੰਘ ਚੱਲਣ ਲੱਗ ਪੈਂਦੇ ਆ। हाँ से चारे पासे सारिਆਂ ਦਾ ਸਵਾਗਤ ਹੈ। ਖੱਟੀਆਂ ਮਿੱਠੀਆਂ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਤਾਇਆ ਸ਼ੌਂਕੀ ਦੇ ਨਾਲ ਤੇ ਮੈਂ ਹਾਂ ਹਰਮਨਪ੍ਰੀਤ ਕੌਰ। ਯੈਸ, ਤੇ ਮੈਂ ਕਿਹਾ ਆਉਂਦੇ ਨਾ ਅਸੀਂ ਦਿਲਾਂ ਦੀ ਗੱਲ ਕਰਦੇ ਹਾਂ। ਆਏ ਹੈ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਬਿਲਕੁਲ, ਤੇ ਦਿਲ ਬਾਰ-ਬਾਰ ਇੱਕ ਗੱਲ ਕਹਿ ਰਿਹਾ ਹੈ ਕੀ ਬਈ ਕਹਿੰਦੇ ਨੇ ਕਿ ਜਿਹੜੇ ਰਿਸ਼ਤੇ ਹੁੰਦੇ ਨਾ ਹਾਂ ਇਹ ਸਾਡੇ ਮੁਹੱਬਤ ਦੀ ਬਿਲਡਿੰਗ ਦੇ ਵਿੱਚ ਉਸ ਸਰੀਏ ਦਾ ਕੰਮ ਕਰਦੇ ਆ ਜੋ ਬਿਲਡਿੰਗ ਨੂੰ ਬਚਾ ਕੇ ਰੱਖਦੀ ਹੈ। ਆਏ ਹਾਏ ਹਾਏ ਤੇ ਬਸ ਆਏ ਹਾਏ 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 ਤਾਇਆ ਹਾਏ 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 ਗੁਦਗੁਦੀ ਹੋਈ ਹੈ ਨਾ। ਨਹੀਂ ਮੈਨੂੰ ਤੇਰੀ ਗੱਲ ਹੀ ਨਹੀਂ ਸਮਝ ਆਈ। ਮੈਂ ਕਿਹਾ ਕਿ ਸੀ ਵੈਸੇ ਮੈਨੂੰ ਆਪ ਲਾਈਨ ਭੁੱਲ ਗਈ ਮੇਰੀ। ਚੱਲ ਕੋਈ ਨਹੀਂ ਤਾਇਆ। ਚਲੋ ਤੂੰ ਜਿਹਨਾਂ ਨੂੰ ਪਹਿਲੀ ਵਾਰ ਸਮਝ ਆ ਗਈ ਹੈ ਨਾ ਉਹ ਦੂਜੀ ਵਾਰ ਨੂੰ ਸਮਝਾ ਦਿਓ। ਆਪਾਂ ਤੇ ਆਪਣੀ ਗੱਲ ਕਹਿ ਕੇ ਨਿਕਲ ਗਏ ਆ। ਸੁਣੋ ਓਏ ਹੋਏ 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 ਤੱਕੜੀ ਤੇ ਹਾਥੀ, ਤੱਕੜੀ ਤੇ ਹਾਥੀ ਹੁਣ ਕਿਹਦੇ ਮੱਥੇ ਵੱਜੂ ਪਾਥੀ। ਨਹੀਂ ਤਾਇਆ ਮੈਂ ਹੋਰ ਬਣਾਇਆ ਸੀ। ਅੱਛਾ ਇੱਕ ਤੱਕੜੀ ਤੇ ਇੱਕ ਹਾਥੀ ਦੋਨੋਂ ਬਣ ਗਏ ਸਾਥੀ। ਹਾਂ ਹਾਏ ਹਾਏ ਤੇ ਕਿਹਦੇ ਵੱਜੂ ਕੀ ਪਾਥੀ। ਤੇ ਚੱਲ ਚੱਲ चल मेरे हाथी तकड़ी के साथी। ओए होए क्या बात है, मतलब की ਸੁਝਿਆ ਇਹਨਾਂ ਨੂੰ। ਹਾਂ ਪਰ ਹੈਂ? ਚਲੋ ਜੋ ਵੀ ਸੁਝਿਆ ਅਗਲਿਆਂ ਨੇ ਸਿਆਸਤ ਦਾ ਜਮਾ ਘਟਾਓ ਵੇਖ ਕੇ ਸੁਝਾਇਆ ਇਹ ਹੋਏਗਾ। ਸੱਚੀ ਇਹ ਤੇ ਮੈਂ ਕਹਿੰਦਾ ਵਾ ਇੱਕ ਅੱਤਵਾਦੀ ਸੰਗਠਨ ਵਾਲਾ ਕੰਮ ਕੀਤਾ। ਉਹ ਕਿਵੇਂ? ਉਹਨਾਂ ਨੂੰ ਪਤਾ ਹੁੰਦਾ ਆਪਾਂ ਤੇ ਮਰਨਾ ਹੀ ਹੈਗਾ, ਲੈ ਕੇ ਮਰਾਂਗੇ। ਇਹ ਅਸਲ ਦੇ ਵਿੱਚ ਤਾਂ ਇਹਨਾਂ ਨੇ ਗਠਬੰਧਨ ਕਰਕੇ ਨਾ ਕਾਂਗਰਸ ਦੀ ਜੜ੍ਹਾਂ ਦੇ ਵਿੱਚ ਬੱਟੇ ਪਾਤੇ ਆ। ਦੇਖੋ ਗੱਲ ਇਹ ਹੈ ਤਾਇਆ ਥੋੜੀ ਜੀ। ਬੇੜੀ 'ਚ ਬੱਟੇ ਪਾਤੇ ਜੜ੍ਹਾਂ 'ਚ ਤੇ ਤੇਲ ਪੈਂਦਾ। ਹਾਂ ਮੈਂ ਕਿਸੇ ਸਿਆਣੇ ਤੋਂ ਸੁਣਿਆ ਸੀ। ਸਿਆਣੇ ਤੋਂ ਹਾਂ ਤੂੰ ਵੀ ਸਿਆਣਿਆਂ ਕੋ ਜਾਣੀ ਹੈ। ਨਹੀਂ 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 ਕਿਸੇ ਸਿਆਣੇ ਬੰਦੇ ਨੇ ਗੱਲ ਕੀਤੀ ਸੀ ਜਿੱਦਾਂ ਹੀ ਉਹਨੂੰ ਖਬਰ ਪਤਾ ਲੱਗੀ ਵੀ ਅੱਛਾ। ਇਹ ਗੱਠਜੋੜ ਹੋ ਗਿਆ। ਹਾਂ। ਉਹ ਕਹਿੰਦੇ ਵੀ ਇਹ ਨਾ ਮਤਲਬ ਜਿਹੜੀ ਪਾਰਟੀ ਬਸਪਾ ਹਾਂ ਪਹਿਲਾਂ ਤਾਂ ਬਹੁਤ ਵਧੀਆ ਸੀ, ਹਾਂ। ਬਹੁਤ ਸਾਰੀਆਂ ਸਰਕਾਰਾਂ ਬਣਾਉਣ ਚ ਦਾ ਹੱਥ ਰਿਹਾ, ਆਹੋ। ਪਰ ਹੁਣ ਇਹਨਾਂ ਦੇ ਹਾਲਾਤ ਇਹ ਹੋ ਗਏ ਨੇ ਕਿ ਨਾ ਇਹ ਆਪ ਜਿੱਤਦੇ ਨੇ ਨਾ ਜਿੱਤਣ ਦਿੰਦੇ ਨੇ। ਚਲੋ ਵਧੀਆ ਹੈਗਾ, ਇੱਕ ਟਾਈਮ ਦੇ ਉੱਤੇ ਕ੍ਰੀਏਟਰ ਸੀਗੇ, ਹਾਂ। ਹੁਣ ਡਿਸਟਰੋਇਰ ਨੇ। ਹਾਂ ਪਰ ਫਿਰ ਵੀ ਬੜੇ ਨੂੰ ਕੀ ਮਾਰਨਾ, ਸਭ ਨੂੰ ਪਤਾ ਕਿ ਇਸ ਟਾਈਮ ਅਕਾਲੀ ਦਲ ਦਾ ਕੀ ਸਟੇਟਸ ਹੈਗਾ, ਕੀ ਫਿਊਚਰ ਹੈਗਾ, ਕਿਉਂਕਿ ਜਿਹੜਾ ਮੁੱਖ ਮੰਤਰੀ ਦਾਅਵੇਦਾਰ ਖੜਾ ਕਰਤਾ ਨਾ ਇਹ ਉਹੀ ਗਲਤੀ ਅੱਜ ਤੋਂ ਕੁਝ ਸਾਲ ਪਹਿਲਾਂ ਕਾਂਗਰਸ ਨੇ ਵੀ ਕੀਤੀ ਸੀਗੀ। ਸਿੱਧੇ ਤੌਰ ਤੇ ਨਹੀਂ ਐਲਾਨ ਕੀਤਾ ਸੀਗਾ ਪਰ ਸਭ ਨੂੰ ਪਤਾ ਸੀਗਾ ਜੇ ਕਾਂਗਰਸ ਜਿੱਤੀ ਤਾਂ ਪ੍ਰਧਾਨ ਮੰਤਰੀ ਕੌਣ। ਮੈਂ ਤੇ ਇੱਕ ਗੱਲ ਕਹਿਣਾ, ਹਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਕਾਂਗਰਸ ਦੇ ਯੁਵਰਾਜ ਨੂੰ, ਹਾਂਜੀ ਇਹ ਦੋਵਾਂ ਨੂੰ ਨਾ ਇਕੱਠੇ ਨਾ ਕਿਤੇ ਟੂਰ ਤੇ ਭੇਜੋ। ਅੱਛਾ। ਇਹ ਆਪਸ ਚ ਸਲਾਹਾਂ ਕਰਦੇ ਕਿਉਂਕਿ ਦੋਵਾਂ ਦਾ ਦਿਮਾਗ ਬਰਾਬਰ ਦਾ ਹੀ ਆ, ਹੈ ਨਾ। ਤੇ ਕੀ ਪਤਾ ਕੋਈ ਨਵੀਂ ਖੋਜ ਕਰਨ। ਇਧਰੋਂ ਪਾਣੀ ਵਾਲੀ ਬੱਸ ਚੱਲੀ ਸੀ, ਉੱਥੇ ਮੈਂ ਕਿਹਾ ਜੀ ਆਲੂ ਪਾ ਕੇ ਸੋਨਾ ਨਿਕਲਦਾ ਪਿਆ ਸੀ। ਇਹ ਦੋਨੋਂ ਕਿਤੇ ਇਕੱਠੇ ਹੋ ਜਾਣ ਨਾ, ਮੈਂ ਕਹਿੰਦਾ ਪਿਆ ਇਹ ਚੰਦਰਮਾ ਦੇ ਉੱਤੇ ਵੀ ਮਜ਼ਾਕ ਨਹੀਂ ਕਰਦਾ ਪਿਆ, ਇਹਨਾਂ ਨੇ 3 BHK ਫਲੈਟ ਖੋਲ ਦੇਣੇ। ਲੈ ਤਾਇਆ ਮਤਲਬ ਪਿੱਛੇ ਜੇ ਦਾਵਾ ਵੀ ਤਾਂ ਹੋਇਆ ਸੀਗਾ, ਕਹਿੰਦੇ ਕੁਝ ਕੁ ਸਿਆਸੀ ਲੀਡਰਾਂ ਨੇ ਕਿਹਾ ਸੀ ਵੀ ਚੰਨ ਤੱਕ ਸਿੱਧੀ ਸੜਕ। ਅੱਛਾ ਹਾਂ ਆਹੋ ਇਹਨਾਂ ਨੇ ਕਿਹਾ ਸੀਗਾ ਮੇਰੇ ਹਿਸਾਬ ਨਾਲ ਚੰਨ ਤੇ ਚੰਨ ਚਾੜਾਂਗੇ। ਹਾਂ। ਫਿਲਹਾਲ ਜਿਹੜਾ ਉਹਨਾਂ ਨੇ ਮੈਂ ਕਿਹਾ ਤਰਨ ਤਾਰਨ ਤੇ ਚੰਨ ਚਾੜਿਆ ਸੀਗਾ ਨਾ ਹਰੀਕੇ ਪੱਟਨ ਤੋਂ, ਜਿਹੜਾ ਮੈਂ ਕਿਹਾ ਉਹਨਾਂ ਨੇ ਉਹ ਘੜੂਕਾ ਚਲਾਇਆ ਸੀ, ਉਹ ਮੈਨੂੰ ਸੱਚੀ ਐ ਲੱਗਦਾ ਪਿਆ ਸੀ ਕਿਸੇ ਲੋਹੇ ਦਾ ਹੋਟਲ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਗਾ ਪਤਾ ਕੀ ਆ, ਕੀ ਅਸੀਂ ਮਾਝੇ ਵਾਲੇ ਵੈਸੇ ਬੜੇ ਬਦਨਾਮ ਹੈਗੇ ਆ ਹਰ ਪਾਸੇ। ਬਚ ਲੋਕੀ ਸਾਨੂੰ ਵੈਸੇ ਨਹੀਂ ਜੀਣ ਦਿੰਦੇ, ਹਾਏ ਹਾਏ ਤੇ ਉਤੋਂ ਇਹਨਾਂ ਨੇ ਆ ਕੇ ਮਾਝੇ ਵਿੱਚ ਹੀ ਚਬਲ ਘੋੜਦੀ। ਤਾਇਆ ਤੂੰ ਗਾਣਾ ਸੁਣਾ ਦੇ, ਗੱਭਰੂ ਏ ਮਾਝੇ ਵੱਲ ਦਾ। ਬਚ ਲੋੜ ਹੀ ਨਹੀਂ ਪੈਂਦੀ, ਕਹਿਣ ਦੀ ਸਾਡੀ ਹਰਕਤਾਂ ਦੱਸ ਦਿੰਦੀਆਂ ਨੇ। ਅਮਰਿੰਦਰ ਗਿੱਲ ਨੇ ਗਾਣਾ ਗਾਇਆ ਗੱਭਰੂ ਹੈ ਮਾਝੇ ਵੱਲ ਦਾ, ਹੈ ਨਾ। ਇਦਾਂ ਹੀ ਸਟੇਜ ਸ਼ੋਅ ਕਰਨ ਗਿਆ ਆਏ ਹਾਏ ਤੇ ਉਹ ਆਪ ਨਹੀਂ ਆ ਪਾਇਆ, ਤੇ ਉਦਾਂ ਹੀ ਸਾਡਾ ਕੋਈ ਅੰਮ੍ਰਿਤਸਰ ਦਾ ਵੀਰ ਭਾਊ ਸੀ, ਉਹ ਕਿਤੇ ਨਾ ਦੁਆਬੇ ਵਾਲ ਕੇ ਕਿੱਥੇ ਜਾ ਕੇ ਗਾਣਾ ਗਾਣ ਲੱਗ ਗਿਆ ਇਦਾਂ ਹੀ, ਗੱਭਰੂ ਹੈ ਮਾਝੇ ਵੱਲ ਦਾ। ਦੋ ਦੁਆਬੀਆਂ ਉੱਠੇ ਕਹਿੰਦੇ ਪਰ ਦੱਸਣ ਦੀ ਲੋੜ ਨਹੀਂ ਹੈਗੀ, ਆਪਾਂ ਸ਼ਕਲ ਤੋਂ ਦੱਸ ਦੀਦਾ। ਬੇਟਾ ਬੜੀ ਕਲੋਲ ਹੋਈ ਇੱਕ ਵਾਰ ਜਲੰਧਰ ਚ। ਤਾਇਆ ਜਾਣਦੇ ਆ, ਇੱਕ ਮਿੰਟ ਸਾਹ ਵੀ ਲੈ ਲਾ, ਆਪਾਂ ਵੀ ਇੱਕ ਭਾਈ ਸਾਹਿਬ ਨਾਲ ਲੈ ਕੇ ਆਏ ਆ। ਅੱਛਾ ਹਾਂ ਉਹਨਾਂ ਦੀ ਵੀ ਸੁਣ ਲਓ। ਚਲੋ ਅੱਜ ਕਹਿੰਦੇ ਤੁਹਾਡੇ ਲਈ ਜਾਮਣਾ ਲੈ ਕੇ ਆਏ ਨੇ ਉਹ। ਜਾਮਨ ਹਾਂ ਵੈਰੀ ਗੁੱਡ, ਗਿਟਕਾਂ ਕੱਢ ਕੇ ਦਿਓ, ਮੇਰੇ ਨਾ ਨੱਕ ਚ ਫਸ ਜਾਂਦੀਆਂ ਕਈ ਵਾਰੀ। ਨੱਕ ਚ? ਆਹੋ ਮੈਂ ਪਹਿਲਾਂ ਸੁੰਘਦਾ ਵਾ ਨਾ ਕਿ ਜਾਮੂਨ ਕਿਹਾ ਸੀ, ਉਹ ਗਿਟਕ ਨਿਕਲ ਕੇ ਨਾ ਮੇਰੇ ਨਾ ਨੱਕ 'ਚ ਵੈਕਿਊਮ ਕਲੀਨਰ ਲੱਗਾ, ਉਹ ਸੋਖ ਸਾਖੇ 'ਚ ਰਹਿੰਦਾ ਚੱਲ।
ਮੇਰਾ ਨਾ ਇੱਕ ਦੋਸਤ ਹੈਗਾ ਅੱਜ ਕੱਲ ਕੈਨੇਡਾ ਰਹਿੰਦਾ। ਹਾਂ। ਉਹ ਹੈਗਾ ਵੈਸੇ ਉਹ ਜਲੰਧਰ ਵਾਲੀ ਸਾਈਡ ਤੋਂ ਨਾ ਕੋਧਰ ਕੋ ਪਿੰਡ ਹੈਗਾ ਟੁੱਟ ਕਲਾਂ। ਹਾਂ। ਉੱਥੋਂ ਹੈ। ਅੱਛਾ। ਪਿੰਡ ਦਾ ਟੁੱਟ ਕਲਾਂ ਸੀ ਹਾਂ। ਤੇ ਪਿੰਡਾਂ ਮੈਨੂੰ ਟੁੱਟ ਗਏ ਸੀ। ਅੱਛਾ। ਉਹਦੀ ਮੇਨ ਦਿੱਕਤ ਇਹੀ ਸੀਗੀ ਕਿ ਮੈਂ ਅੰਮ੍ਰਿਤਸਰ ਤੋਂ ਉਹਦੇ ਕੋਲ ਬਰਦਾਸ਼ਤ ਨਹੀਂ ਸੀ ਹੁੰਦਾ। ਓਏ ਹੋਏ। ਉਹ ਮੈਨੂੰ ਵੈਸੇ ਬੜਾ ਖਿਜਾਂਦਾ ਸੀ। ਹਾਂ। ਇੱਕ ਵਾਰ ਕਿਤੇ ਮੈਂ ਬੱਸ ਸਟੈਂਡ ਕੋ ਬੈਠਾ ਟੈਂਪੂ 'ਚ ਬਹਿਣ ਲੱਗਾ ਉਹ ਵੀ ਨਾਲ ਸੀਗਾ ਪਿੱਛੇ ਬਹਿ ਗਿਆ ਤੇ ਮੈਂ ਕਿਤੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਮੈਂ ਗਾੜੀ ਬਹਿ ਜਾ। ਹਾਂ। ਉਹਨੇ ਮੇਰੇ ਕੋਲ ਵੈਸੇ ਪੁੱਛਿਆ ਕਹਿੰਦਾ ਭਾਜੀ ਅੰਮ੍ਰਿਤਸਰ ਤੋਂ। ਉਹ ਪਿੱਛੇ ਬੈਠੇ ਐ ਹੱਸੇ ਜਿਵੇਂ ਮੈਂ ਕਿਹਾ ਉਹਨਾਂ ਨੇ ਮੇਰੀ ਪੈਂਟ ਲਵਾ ਲਈ ਹੁੰਦੀ ਆ। ਹੁਣ ਸਾਡੇ ਉੱਥੇ ਏਦਾਂ ਹੀ ਕਹਿੰਦੇ ਗਾੜੀ ਜਾਣਾ ਕਿ ਪਛਾੜੀ ਜਾਣਾ। ਹਾਂ ਬਿਲਕੁਲ ਹੈਨਾ ਹਾਂ। ਤੁਹਾਡੇ ਇੱਧਰ ਅੱਗੇ ਪਿੱਛੇ ਕਹਿੰਦੇ ਆ। ਤੇ ਤਾਇਆ ਸ਼ੁੱਧ ਪੰਜਾਬੀ ਚ ਅੱਗੇ ਪਿੱਛੇ ਹੀ ਹੁੰਦਾ। ਅੱਜ ਨਹੀਂ ਤੇ ਉਹ ਕਿਹੜੀ ਅਸ਼ੁੱਧ ਦੇ ਵਿੱਚ ਪਾਣੀ ਮਿਕਸ ਕੀਤਾ ਆਪਾਂ। ਮੈਨੂੰ ਕੀ ਪਤਾ ਕੀ ਗਾੜੀ ਕੀਤਾ। ਪਛਾੜੀ। ਹਾਂ ਗਾੜੀ ਹੋ ਹੈਨਾ ਸਾਨੂੰ ਪਤਾ ਸਾਡੇ ਅੰਮ੍ਰਿਤਸਰ ਦੇ ਟੈਂਪੂ ਵਾਲੇ। ਹਾਂ। ਓਏ ਕੀ ਮਜ਼ਾ। ਉਹ ਅੰਮ੍ਰਿਤਸਰ ਤੇ ਬੱਸ ਸਟੈਂਡ ਤੋਂ ਉਤਰ ਹਾਂ। ਤੈਨੂੰ ਇੱਕ ਵਾਰ ਜ਼ਰੂਰ ਸੁਣੂਗੀ ਭਾਵੇਂ ਲੋਕਡਾਊਨ ਲੱਗਾ ਹੋਏ। ਹਾਂ। ਛਾੜਾ ਪੱਕਾ ਹੀ ਪੱਕਾ ਹੈਨਾ। ਇਹ ਨਾਰਾਇਣਗੜ੍ਹ ਭੱਠਾ ਨਾਰਾਇਣਗੜ੍ਹ ਮੈਂ ਕਿਹਾ ਨਾਰਾਇਣਗੜ੍ਹ ਕਚਹਿਰੀਆਂ ਜੇ ਮੰਨ ਲਓ ਕਿ ਸਵਾਰੀਆਂ 10 ਹੈਗੀਆਂ ਨੇ ਕਚਹਿਰੀ ਦੀਆਂ 12 ਹੋ ਗਿਆ ਛਾੜੇ ਦੀਆਂ ਹੈਨਾ। ਉਹ ਨਹੀਂ ਜਾਣਾ ਸਿੱਧਾ ਛਾੜਾ ਮਤਲਬ ਕਿ 2 ਮਿੰਟ ਚ ਮੈਂ ਕਹਿੰਦਾ ਨਹੀਂ ਹੈਨਾ। ਇੱਕ ਵਾਰ ਚ ਸਾਡੇ ਇੱਕ ਹੋਰ ਏਰੀਆ ਹੈਗਾ ਵਾਦੀ ਨੰਗਲੀ ਭੱਠਾ। ਅੱਛਾ। ਉਧਰ ਨੂੰ ਵੀ ਟੈਂਪੂ ਜਾਂਦਾ ਪਰ ਜਿਵੇਂ ਆਵਾਜ਼ ਮਾਰਦੇ ਆ ਨਾ ਮੈਨੂੰ ਲੱਗਦਾ ਕਿ ਜੇ ਕਿਸੇ ਨੂੰ ਕਹਿੰਦੇ ਤੇਰਾ ਭੱਠਾ ਬਹਿ ਜੇ। ਉਹ ਵਾਦੀ ਨੰਗਲੀ ਭੱਠਾ ਉਹ ਬੰਦਾ ਡਰ ਗਿਆ ਕਹਿੰਦਾ ਜਾ ਭਰਾ ਤੇਰਾ ਭੱਠਾ ਬਹਿ ਜੇ ਜਾ ਭਰਾ ਤੇਰਾ ਭੱਠਾ ਹੀ ਬਹਿ ਜੇ। ਤਾਇਆ ਇੰਨੀਆਂ ਗੱਲਾਂ ਆਪਣੇ ਮੂੰਹੋਂ ਕਹਿਤੀਆਂ ਆਹੋ। ਤੇ ਜੇ ਅਸੀਂ ਦੁਆਬੀਏ ਕਹੀਏ ਫਿਰ ਤੂੰ ਮੱਚ ਜਾਂਦਾ। ਦੇਖੋ ਜੀ ਆਪ ਅਸੀਂ ਕਹੀਏ ਜੋ ਮਰਜੀ ਕਿਸੇ ਦਾ ਬਰਦਾਸ਼ਤ ਨਹੀਂ ਕਰਦੇ। ਜਦ ਤੁਸੀਂ ਗੱਲ ਤੇ ਹੈਗਾ ਕਰਦੇ ਹੋ ਨਾ ਹਿਸਾਬ ਲੈ ਲਓ ਆਪਣਾ। ਮੈਂ ਕਦੇ ਕਿਹਾ ਤਾਇਆ ਮੈਂ ਕਦੇ ਕਿਹਾ ਤੂੰ ਕਿਸੇ ਇੱਕ ਅੱਧੇ ਦੁਆਬੀਏ ਦੇ ਮੂੰਹੋਂ ਸੁਣ ਲਿਆ ਹੋਣਾ ਹੈਗਾ ਸਾਰੇ ਨਹੀਂ ਕਰਦੇ। ਪਰ ਤੁਸੀਂ ਫੁਕਰੀਆਂ ਬਹੁਤ ਮਾਰਦੇ। ਅਸੀਂ ਕੀ ਕਿਹਾ ਕਿਸੇ ਨੂੰ। ਇੱਕ ਤਾਂ ਮੈਨੂੰ ਸਮਝ ਨਹੀਂ ਤੁਹਾਨੂੰ ਤੁਹਾਡੇ ਦੁਆਬੇ ਦੇ ਵਿੱਚ ਪਾਣੀ ਦੀ ਕਮੀ ਹੈ। ਨਹੀਂ ਸਾਰੇ ਕੈਨੇਡਾ ਜਾ ਕੇ ਬਚ ਗਏ ਹੋ। ਤਾਇਆ ਦੇਖ ਸਾਰਾ ਦੁਆਬਾ ਖਾਲੀ ਮੈਂ ਕਹਿੰਦਾ ਪਿੰਡਾਂ ਦੇ ਪਿੰਡ ਖਾਲੀ ਉੱਤੇ ਮੈਂ ਕਹਿੰਦਾ ਜੀ ਬਦਕ ਵਾਲੀਆਂ ਉਹ ਲਾਈਆਂ ਹੋਈਆਂ ਟੈਂਕੀਆਂ ਉਹ ਟੈਂਕੀ 'ਚ ਪਾਣੀ ਵੀ ਤੇ ਪਾ ਲਓ ਰਹਿ ਚਲਾਓ ਆ ਕੇ। ਤਾਇਆ ਗੱਲ ਪਤਾ ਕੀ ਹੈ ਹਾਂ ਆਹੀ ਗੱਲਾਂ ਤੋਂ ਵਾਜਾ ਛੱਡਦੇ ਕਿ ਦੁਆਬੀਆਂ ਨੂੰ ਤਰੱਕੀ ਕਿਉਂ ਕਰ ਲਈ। ਜੋ ਮਰਜੀ ਕਹਿ ਲੈ ਇੱਥੇ ਟਾਇਆ ਪੱਕਾ ਤੂੰ ਅਜੇ ਕੱਚੀਆਂ ਜੀ ਹੈ ਗੱਭਰੂ ਏ ਮਾਝੇ ਵਾਲਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਵੈਲਕਮ ਹਾਸੇ ਚਾਰੇ ਪਾਸੇ ਵਿੱਚ ਮੈਂ ਤਾਇਆ ਸ਼ੌਂਕੀ ਮੇਰੇ ਨਾਲ ਹਰਮਨ ਹੈਗੀ ਆ। ਹਾਂ ਤਾਇਆ ਹਾਂ ਕਿੱਦਾਂ ਫਿਰ ਹੁਣ ਕੋਈ ਹੋਰ ਗੱਲ ਕਰੀਏ। ਹਾਂ ਕਰਦੀ ਆ ਹੁਣ ਬਥੇਰੀ ਕਰਾ ਲਈ ਮੈਂ। ਚੱਲ ਕੋਈ ਗੱਲ ਹੈ ਕੀ ਖਬਰ ਥੱਲੇ ਮਹਾਰਾਣੀ ਐਲਿਜ਼ਾਬੈਥ ਨੇ ਮਨਾਇਆ ਜਨਮ ਦਿਨ 41 ਤੋਪਾਂ ਦੀ ਸਲਾਮੀ ਹੈ। ਹਾਂ ਇਹ ਤਾਂ ਸ਼ਹਾਦਤ ਦੇਈਦੀ ਹੈ ਤਾਇਆ 21 ਦੀ ਹੁੰਦੀ ਆ ਉਦੋਂ ਇਹ 41 ਦੀ ਕੋ ਦਿੱਤੀ ਫਿਰ ਅਗਲੀ ਮਹਾਰਾਣੀ ਆ। ਹਾਂ ਤੇ ਉਮਰ ਦੁਗਣੀ ਹੋਏਗੀ ਇਹਨਾਂ ਤਾਇਆ ਮਤਲਬ ਉਹਨਾਂ ਦੇ ਰਿਵਾਜ ਹੋਣਗੇ। 41 ਤੋਪਾਂ ਦੀ ਸਲਾਮੀ ਦੇਖ ਹਰ ਸਾਲ ਜੂਨ ਦੇ ਦੂਸਰੇ ਸ਼ਨੀਵਾਰ ਨੂੰ ਮਹਾਰਾਣੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਅੱਛਾ 21 ਅਪ੍ਰੈਲ ਨੂੰ 95 ਸਾਲ ਦੇ ਹੋ ਗਏ ਨੇ ਐਲਿਜ਼ਬeth ਹੋਰੀ। ਇਹ ਕਮਾਲ ਹੀ ਘੱਟੀ ਹੈ। ਇਹਨਾਂ ਦਾ ਕੋਈ ਕੰਟਰੈਕਟ ਸੀਗਾ ਕੀ ਮਤਲਬ MDH ਵਾਲੇ ਅੰਕਲ ਨਾਲ ਨਹੀਂ ਪਹਿਲਾਂ ਕੌਣ ਜਾਂਦਾ ਉਹ ਹਾਰ ਗਏ ਵਿਚਾਰੇ। ਨਹੀਂ ਤਾਇਆ ਇਦਾਂ ਦਾ ਕੁਝ ਨਹੀਂ ਹੈ। ਕਹਿੰਦੇ ਕਿ ਕਾਫੀ ਸ਼ਾਨਦਾਰ ਜਨਮ ਦਿਨ ਮਨਾਉਣ ਦੀ ਸੀ ਉਹਨਾਂ ਦੀ ਯੋਜਨਾ ਹਨਾ। ਕੋਸ਼ਿਸ਼ ਪੂਰੀ ਰਹੀ ਹੈ ਕਿ ਮਹਾਮਾਰੀ ਦੇ ਦੌਰਾਨ ਵੀ ਵਿੰਡਸਰ ਕੈਸਲ ਦੇ ਵਿੱਚ ਮਹਾਰਾਣੀ ਦਾ ਜਿਹੜਾ ਯਾਦਗਾਰ ਜਿਹਾ ਜਨਮ ਦਿਨ ਮਨਾਇਆ ਜਾਵੇ। ਬਸ ਉਹ ਕੀ ਤੋਪ ਉੱਤੇ ਬਾਰਿਸ਼ ਪੈ ਗਈ ਹੋਣੀ ਸਲਾਬੀ ਗਈ ਹੋਣੀ ਤੇ ਬੰਬ ਨਿਕਲੇ ਨਹੀਂ ਬਾਹਰ। ਨਹੀਂ ਪੂਰੇ 41 ਨਿਕਲੇ ਨੇ। ਅੱਛਾ ਫੁੱਸ ਕਰਕੇ ਕਿ ਫੂ ਕਰਕੇ ਠਾ ਕਰਕੇ ਓਏ ਹੋਏ ਅੱਜ ਲੱਗ ਜਾ ਕੇ ਠਾ ਕਰਕੇ ਠਾ ਕਰਕੇ ਬੜਾ ਹੱਸਦੀ ਪਈ ਐ ਤੇਰੀ ਨਾ ਮੈਂ ਲਵਾ ਦੇਣੀ ਜੋਬ ਰਾਮਲੀਲਾ ਵਿੱਚ। ਤਾਇਆ ਮੈਨੂੰ ਇਹ ਦੱਸ ਸੱਚੋ ਸੱਚ ਗਾਣਾ ਗਾਉਂਦੇ ਦਾ ਸਾਹ ਮੁੱਕ ਗਿਆ ਸੀ ਨਾ। ਸਾਰਾ ਟਾਈਮ ਹੋ ਗਿਆ ਸੀਗਾ ਕਿ ਜਦੋਂ ਠਾ ਦੀ ਗੱਲ ਕਰਾਂ ਮੈਨੂੰ ਨਾ ਉਹ ਇੱਕ ਮੇਰੀ ਅੱਖ ਕਾਸ਼ਨੀ ਨਹੀਂ ਇੱਕ ਮੇਰੀ ਨੀਅਤ ਜ਼ਹਿਰੀ ਉਦੋਂ ਮੈਂ ਆਪ ਵੀ ਜ਼ਹਿਰੀ
ਦੂਜਾ ਰਾਤ ਦੇ ਉਣੀਂਦਰੇ ਨੇ ਨਹੀਂ ਇੱਥੇ ਮੇਰੇ ਚ ਲਾਈਨ ਗਲਤ ਬਣਦੀ ਹੈ। ਮੇਰੇ ਸੇ ਉਹ ਦੂਜਾ ਰਾਤ ਦੇ ਉਨੀਂਦਰੇ ਚ ਮਾਰਿਆ, ਮਤਲਬ ਕਿ ਨੀਂਦਰੇ ਚ ਲੱਤਾਂ ਮਾਰਦੀ ਚਾਈ ਤੇਰੀ ਮੈਨੂੰ। ਸ਼ੀਸ਼ੇ ਨੂੰ ਤਰੇੜ ਪੈ ਉਹ ਗਈ, ਨਹੀਂ ਮੇਰੇ ਮੱਥੇ ਤੇ ਪੈ ਗਈ ਸੀ ਤਰੇੜ। ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਜੂਆਂ ਕੱਢਦੀ ਨੇ ਜਦੋਂ ਲੀਖਾਂ ਦਾ ਬੂਥਾ ਮੇਰੇ ਮੂੰਹ ਤੇ ਮਾਰਿਆ। ਆਏ ਹਾਏ ਤਾਇਆ ਛੀ, ਬੜੀਆਂ ਲੀਖਾਂ ਉਹਦੇ ਸਿਰ ਚ। ਤਾਇਆ ਪਲੀਜ਼। ਮੈਂ ਕੀ ਕਰਾਂ, ਮੈਂ ਪਾਈਆਂ ਨੇ, ਮੈਨੂੰ ਪਲੀਜ਼ ਕਹਿ ਰਹੀ ਹੈ। ਮੈਨੂੰ ਕੀ ਪਤਾ ਤੂੰ ਮਤਲਬ ਇਦਾਂ ਦੀਆਂ ਗੱਲਾਂ ਰੇਡੀਓ ਤੇ ਨਹੀਂ ਕਰੀਦੀਆਂ। ਸਿਰ ਦੇ ਉੱਤੇ ਮਿੱਟੀ ਦਾ ਤੇਲ ਲਾਉਂਦੀ ਹੈ ਤੇ ਜੂਆਂ ਤੇ ਆਪੇ ਪੈਣੀਆਂ। ਮਿੱਟੀ ਦਾ ਤੇਲ ਸਿਰ ਤੇ ਕੌਣ ਲਾਉਂਦਾ? ਧਮਕੀ ਦਿੰਦੀ ਹੈ ਮੈਨੂੰ, ਤੰਗ ਕਰੇਗਾ ਮੈਂ ਤੇਲ ਲਾ ਕੇ ਮਰ ਜਾਗੀ ਤੇ ਪਰਚਾ ਪਾ ਜਾਗੀ। ਤੈਨੂੰ ਕੀ ਲੱਗਦਾ ਮੈਂ ਕਿਉਂ ਸਿਆਸਤੀ ਲੋਕਾਂ ਨਾਲ ਬਣਾ ਕੇ ਰੱਖੀ ਹੈ ਤਾਂ ਕੱਲ ਨੂੰ ਮੇਰੇ ਤੇ ਪਰਚਾ ਨਾ ਪੈ ਜੇ? ਇਹਦਾ ਕੀ ਹੈ ਤੇ ਮੈਂ ਕਿਹਾ ਬਾਲਾਂ ਚ ਤਾਇਆ ਵੈਸੇ ਦੁਨੀਆ ਦੇ ਵਿੱਚ ਦੇ ਕੀ ਕੁਝ ਵਾਪਰੀ ਜਾਏ। ਬਹੁਤ ਕੁਝ ਵਾਪਰ ਰਿਹਾ ਜਿੱਥੇ ਮੈਂ ਕਿਹਾ ਖਹਿਰਾ ਸਾਹਿਬ ਜੇ ਕਾਂਗਰਸ ਤੇ ਜਾ ਸਕਦੇ ਕੁਝ ਵੀ ਹੋ ਸਕਦਾ ਦੁਨੀਆ 'ਚ। ਤਾਇਆ ਤੈਨੂੰ ਜ਼ਿਆਦਾ ਪਰੇਸ਼ਾਨੀ ਹੈ ਵੈਸੇ। ਨਹੀਂ ਮੈਨੂੰ ਪਤਾ ਕੀ ਹੁੰਦਾ ਹੈ ਨਾ, ਮੈਂ ਆਹ ਕਰ ਦੂ ਮੈਂ ਉਹ ਕਰ ਦੂ, ਮੈਨੂੰ ਤੇਰੀ ਘਰ ਵਜਾ ਤੈਨੂੰ ਭਰਾ ਕਰ ਦੂ, ਇਦਾਂ ਦੇ ਦਾਅਵੇ ਦੇਣ ਵਾਲੇ ਲੋਕ ਜਦੋਂ ਆਪਣਾ ਬੈਕ ਸਟੈਪ ਕਰਦੇ ਆ। ਮੈਨੂੰ ਸੱਚੀ ਮੈਂ ਲੱਗਦਾ ਖਹਿਰਾ ਸਾਹਿਬ ਦੇ ਬਾਰੇ ਤਾਂ ਮੈਂ 4 ਸਾਲ ਪਹਿਲਾਂ ਹੀ ਸੁਣਿਆ ਸੀਗਾ, ਕਿਸੇ ਨੇ ਕਿਹਾ ਸੀਗਾ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ। ਖਹਿਰਾ ਸਾਹਿਬ ਦਾ ਵੀ ਨਹੀਂ ਹੈਗਾ। ਪਰ ਚੱਲ ਤਾਇਆ ਸਿਆਸਤ ਚੀਜ਼ ਹੀ ਇਹੋ ਜਿਹੀ ਹੈ, ਸਿਆਸਤ ਖੇਡ ਹੀ ਇਹੋ ਜਿਹੀ ਹੈ ਕਿ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਇਹਦੇ 'ਚ ਬਣਿਆ ਰਵਾਂ। ਬਣਿਆ ਰਹੇ ਭਾਵੇਂ ਸਦਾਈ ਬਣਾ, ਕੋਈ ਨਹੀਂ ਕੋਈ ਹਾਰਨਾ ਨਹੀਂ ਚਾਹੁੰਦਾ। ਹਾਂ ਤੇ ਆ ਜਿਹੜਾ ਮਤਲਬ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਜੋ ਉਹਨਾਂ ਦੇ ਕਦਮ ਚੱਕਿਆ ਤੁਹਾਨੂੰ ਵੋਟ ਪਾਊਗੀ? ਤਾਂ ਇਹ ਤਾਂ ਹੁਣ ਲੋਕ ਦੱਸਣਗੇ ਕਿਉਂਕਿ ਸਾਡੇ ਲੋਕ ਤਾਂ ਐਨ ਮੌਕੇ ਤੇ ਪੈਗ ਦੇ ਪਿੱਛੇ ਵੋਟ ਬਦਲ ਜਾਂਦੇ ਨੇ। ਮੈਨੂੰ ਤੇ ਇਹ ਵੀ ਸ਼ੱਕ ਹੈ ਤੈਨੂੰ ਸੀਟ ਵੀ ਦੇਣਗੇ ਕਿ ਨਹੀਂ ਦੇਣਗੇ। ਚੀਜ਼ ਦੇ ਤਾਇਆ ਬਹੁਤ ਫਾਇਦੇ ਨੁਕਸਾਨ ਹੁੰਦੇ ਨੇ। ਉਹ ਜੇ ਹੁੰਦਾ ਦੇਖੋ ਸਾਰੇ ਮਾਪਦੰਡ ਬੰਦਾ ਨਾਪ ਕੇ ਹੀ ਕੋਈ ਕਦਮ ਚੱਕਦਾ। ਹਾਂ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਾਂ ਵਰਤਦੇ ਤਾਂ ਬਹੁਤ ਦੇਰ ਤੋਂ ਪਏ ਆ, ਪਰ ਸਾਨੂੰ ਉਹਨਾਂ ਦੇ ਫਾਇਦੇ ਨਹੀਂ ਪਤਾ ਹੁੰਦੇ। ਜਿਵੇਂ ਲੱਸੀ ਦੇ ਫਾਇਦੇ ਪਤਾ ਤੈਨੂੰ? ਲੱਸੀ ਕਿ ਨਹੀਂ, ਲੱਸੀ ਪੀਣ ਦੇ ਫਾਇਦੇ ਕਿ ਲੱਸੀ ਕਿਸੇ ਦੀ ਕਰਨ ਦੇ ਫਾਇਦੇ? ਹੈ ਤਾਇਆ ਲੱਸੀ ਪੀਣ ਦੇ ਫਾਇਦੇ। ਅੱਛਾ ਕਹਿੰਦੇ ਨੇ ਕਿ ਤੁਹਾਡਾ ਮੈਦਾ ਠੰਡਾ ਆਏ ਹਾਏ ਠੰਡ ਗੁੜ ਹੋ ਜਾਂਦੀ ਹੈ। ਤਾਇਆ ਗੱਲ ਇਹ ਹੈ ਕਿ ਇਹ ਜਿਹੜੀ ਲੱਸੀ ਹੈ ਠੰਡੀ ਲੱਸੀ ਹੈ, ਇਹਦੇ ਬਹੁਤ ਸਾਰੇ ਫਾਇਦੇ ਨੇ। ਉਹ ਤੇ ਹੈ। ਪਹਿਲਾ ਤਾਂ ਆਹੀ ਫਾਇਦਾ ਵੀ ਸਰੀਰ ਦੀ ਗਰਮੀ ਦੇ ਨਾਲ ਲੜਾਈ ਕਰਨ ਦੇ ਸਮਰੱਥ ਹੁੰਦੇ ਹੋ ਤੁਸੀਂ, ਕਿਉਂਕਿ ਇਹ ਜਿਹੜੀ ਲੱਸੀ ਹੈ ਇਹਦੇ ਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡਰੇਸ਼ਨ ਨਾਲੋਂ ਲੜ ਸਕਦੀ ਹੈ। ਵੈਰੀ ਨਾਈਸ। ਠੀਕ ਹੈ, ਇਹਦੇ ਨਾਲ ਗਰਮੀ ਦੇ ਉੱਪਰ ਤੁਸੀਂ ਕਾਬੂ ਪਾ ਸਕਦੇ ਹੋ। ਉਸ ਤੋਂ ਇਲਾਵਾ ਦਹੀਂ ਦੇ ਨਾਲ ਬਣੀ ਹੋਈ ਜਿਹੜੀ ਲੱਸੀ ਹੈ ਉਹਨੂੰ ਤੁਸੀਂ ਜੇ ਪੀਂਦੇ ਹੋ ਤੇ ਇਹਦੇ ਨਾਲ ਤੁਹਾਡੀ ਜਿਹੜੀ ਹਜ਼ਮ ਕਰਨ ਦੀ ਪ੍ਰਕਿਰਿਆ ਹੈ, ਪਾਚਨ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ। ਤੇ ਜੇ ਤੁਸੀਂ ਮੰਨ ਲਵੋ ਦਹੀਂ ਹੈਗਾ ਲੱਸੀ ਨਹੀਂ ਬਣਾ ਸਕਦੇ ਤਾਂ ਤੁਸੀਂ ਇਹ ਕੰਮ ਕਰਨਾ, ਰਾਮਾ ਮੰਡੀ ਨੂੰ ਸਿੱਧੇ ਹੁੰਦੇ ਜੰਡੂ ਸਿੰਘ ਨੂੰ ਰਾਹ ਪਾ ਲਓ, ਉੱਥੇ ਸੁੱਕਣਾ ਇੰਨੇ ਵਧੀਆ ਟੋਏ। ਦੇਖ ਬਈ ਤਾਈ ਕਹਿੰਦੀ ਆ ਕਿ ਮੇਰਾ ਤੇ ਉਹਦਾ ਇੱਟ ਕੁੱਤੇ ਦਾ ਵੈਰ ਹੈ ਤੇ ਉਹਦੇ ਵਿੱਚ ਤਾਈ ਕਹਿੰਦੀ ਇੱਟ ਮੈਂ ਹੈਗੀ ਆ। ਤੇ ਹੁਣ ਜੇ ਮੈਨੂੰ ਪਦਵੀ ਮਿਲ ਹੀ ਗਈ ਹੈ ਹੈਨਾ ਤੇ ਫਿਰ ਮੈਂ ਵੱਢ ਕੇ ਦਿਖਾਉਂਗਾ। ਹਾਏ ਹਾਏ ਤਾਇਆ ਦੇਖ ਲੜੀ ਦਾ ਨਹੀਂ ਹੁੰਦਾ, ਸਿਆਣੇ ਕਹਿੰਦੇ ਲੜਨਾ ਥੋੜੀ ਹੈ, ਲੜਨਾ ਨਹੀਂ ਹੈ, ਪਿਆਰ ਨਾਲ ਜਾ ਕੇ ਤਾਈ ਹੈ ਅਜਰਾ। ਤੇਰੀ ਕਿਵੇਂ ਤਾਈ ਹੋਈ? ਨਹੀਂ ਉਹ ਜਗਤ ਦੀ ਤਾਈ ਹੈ, ਮੇਰੀ ਵੀ ਤਾਈ ਹੋਈ ਹੈ ਹੁਣ। ਓਕੇ ਚਲੋ ਤਾਈ ਇਧਰ ਆਈ, ਉਹ ਆਏਗੀ ਮੈਂ ਵੱਢ ਦੂੰਗਾ। ਅੱਛਾ ਠੀਕ ਹੈ। ਸੋ ਖੈਰ ਆਪਾਂ ਹੁਣ ਚੱਲੀਏ ਤਾਇਆ। ਚਲੋ ਜਾਣ ਦਾ ਹੋ ਗਿਆ ਵੇਲਾ ਤੇ ਅੱਜ ਨਹੀਂ ਕਹੂੰਗਾ ਚੱਕੋ ਚਾਹ ਨਾ ਕੇਲਾ। ਲੱਸੀ ਦੇ ਫਾਇਦੇ ਗਿਣਾਏ ਆ, ਲੱਸੀ ਪੀਓ ਤੇ ਮੌਕਾ ਮਿਲਣ ਤੇ ਆਪਣੇ ਦਿਲ ਦੇ ਕਰੀਬ ਲੱਸੀ ਕਰੋ ਵੀ ਤੁਹਾਨੂੰ ਸਵਾਦ ਮਿਲੇਗਾ।